ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਦੇ ਨਾਲ ਸਾਡਾ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਗੁਰਵਿੰਦਰ ਸਿੰਘ ਜੀ ਦਾ ਦਿੱਲੀ ਤੋਂ। ਇਹ ਲਿਖਦੇ ਹਨ, ਉਸ ਪਟੀਸ਼ਨ ਦਾ ਕੀ ਬਣਿਆ ਜਿਸ 'ਚ ਮਿਸਟਰ ਓਬਾਮਾ ਨੂੰ ਨਰਿੰਦਰ ਮੋਦੀ ਨੂੰ ਸਵਾਲ ਕਰਨ ਦੀ ਅਪੀਲ ਕੀਤੀ ਗਈ ਸੀ ਕਿ ਸਿੱਖਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25B ਥੱਲੇ ਹਿੰਦੂ ਕਿਉਂ ਦੱਸਿਆ ਗਿਆ ਹੈ। ਜੀ ਡਾਕਟਰ ਸਾਹਿਬ ਇਸ ਦੇ ਨਾਲ ਸੰਬੰਧਿਤ ਸਾਡੇ ਕੋਲ ਇੱਕ ਹੋਰ ਈਮੇਲ ਹੈ, ਉਹ ਵੀ ਜੇ ਤੁਸੀਂ ਕਹਿੰਦੇ ਤਾਂ ਪੜ੍ਹ ਦਿੰਦੇ ਹਾਂ। ਸਾਡੀ ਅਗਲੀ ਈਮੇਲ ਜਸਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, 27 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਸੰਬੋਧਨ ਕਰਦਿਆਂ ਧੜਿਆਂ 'ਚ ਭਾਰਤ ਦੇ ਵੰਡੇ ਜਾਣ ਦਾ ਜ਼ਿਕਰ ਕੀਤਾ। ਮੇਰੀ ਸਮਝ ਮੁਤਾਬਿਕ ਇਹ ਮੋਦੀ ਸਰਕਾਰ ਨੂੰ ਇੱਕ ਸਲਾਹ ਸੀ ਕਿ ਤੁਸੀਂ ਹਿੰਦੂਤਵੀ ਸੋਚ ਛੱਡ ਦਿਓ। ਮੈਨੂੰ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੀ ਟਿੱਪਣੀ ਦੇਖ ਕੇ ਬੜੀ ਹੈਰਾਨੀ ਹੋਈ ਕਿ ਇਹ ਸਿੱਖਾਂ ਵੱਲੋਂ ਪਾਈ ਗਈ ਪਟੀਸ਼ਨ ਦਾ ਜਵਾਬ ਸੀ। ਮੈਂ ਇਹਨਾਂ ਲੋਕਾਂ ਲਈ ਕਹਿ ਸਕਦਾ ਹਾਂ ਕਿ ਸਮਝਦਾਰ ਨੂੰ ਇੱਕ ਇਸ਼ਾਰਾ ਹੀ ਕਾਫੀ ਹੁੰਦਾ ਹੈ ਤੇ ਬਾਂਦਰ ਨੂੰ ਲੱਤ ਮਾਰੀ ਦਾ ਵੀ ਫਰਕ ਨਹੀਂ ਪੈਂਦਾ। ਮੈਂ ਅਰਦਾਸ ਕਰਦਾ ਹਾਂ ਕਿ ਇਹ ਲੋਕ ਸ਼ਰਮ ਮੰਨਣ ਤੇ ਸੋਚਣ ਕਿ ਓਬਾਮਾ ਨੇ ਆਪਣੀ ਸਪੀਚ 'ਚ ਕਿਸ ਦਾ ਜ਼ਿਕਰ ਕੀਤਾ। ਜੀ ਡਾਕਟਰ ਸਾਹਿਬ ਦੇਖੋ ਅਸੀਂ ਡੈਲੀਬਰੇਟਲੀ ਦੋਨੋਂ ਹੀ ਈਮੇਲਸ ਪਿਕ ਕੀਤੀਆਂ ਨੇ ਕਿਉਂਕਿ ਦੋਨੋਂ ਲਾਈਨਸ ਦੇ ਉੱਤੇ ਹੀ ਘੱਟੋ ਘੱਟ 20 ਤੋਂ ਜ਼ਿਆਦਾ ਈਮੇਲਸ ਨੇ ਜੀ। ਔਰ ਇੱਕ ਡਿਬੇਟ ਵੀ ਸ਼ੁਰੂ ਹੋ ਗਈ ਕਿ ਵੀ ਜੋ ਓਬਾਮਾ ਨੇ ਕਿਹਾ ਉਹ ਰਿਸਪੌਂਸ ਸੀ ਸਾਡੀ ਪਟੀਸ਼ਨ ਨੂੰ ਜਾਂ ਉਹਦਾ ਕੋਈ ਦੇ ਨਾਲ ਲਾਗਾ ਦੇਗਾ ਨਹੀਂ ਸੀ, ਇਸ ਲਈ ਫॉर ਵੀ ਲਿਖ ਰਹੇ ਨੇ, ਅਗੇਂਸਟ ਵੀ ਲਿਖ ਰਹੇ ਨੇ। ਵੈਸੇ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਓਬਾਮਾ ਵਿਜ਼ਿਟ ਔਰ ਖ਼ਾਸ ਤੌਰ 'ਤੇ ਜਿਹੜੀ ਉਸ ਦੀ ਫਾਈਨਲ ਸਪੀਚ ਹੈ ਉਸ ਦਾ ਮੁਤਾਲਿਆ ਕੀਤਾ ਸੀ। ਚੰਗੀ ਗੱਲ ਹੋਏਗੀ ਕਿ ਇਹ ਦੋਵੇਂ ਵੀਰ ਵੀ ਔਰ ਹੋਰ ਵੀ ਜਿਹੜੇ ਇਸ ਦੇ ਉੱਤੇ ਆਪਣੀ ਮੁਖਤਲਿਫ ਰਾਏ ਰੱਖਦੇ ਨੇ ਜੀ ਉਸ ਨੂੰ ਸੁਣ ਲੈਣ, ਉਸ ਦੇ ਵਿੱਚ ਵੇਰਵਾ। ਪਰ ਮੈਂ ਇਨ ਬਰੀਫ ਇਹ ਕਹਾਂਗਾ ਕਿ ਕਦੇ ਵੀ ਜਦੋਂ ਅਸੀਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਹਾਂ ਔਰ ਖ਼ਾਸ ਤੌਰ 'ਤੇ ਡਿਪਲੋਮੇਸੀ ਦੇ ਸੰਸਾਰ ਦੇ ਵਿੱਚ, ਕੂਟਨੀਤੀ ਦੇ ਸੰਸਾਰ 'ਚ ਬਲੈਕ ਐਂਡ ਵਾਈਟ ਪਿਕਚਰ ਨਹੀਂ ਹੁੰਦੀ। ਜੀ ਇਹ ਨਹੀਂ ਹੁੰਦਾ ਵੀ ਇੱਕ ਨੂੰ ਤੁਸੀਂ ਲਾਈਨ ਖਿੱਚ ਕੇ ਕਹੋ ਕਿ ਇਹ ਕਾਲਾ ਹੈ ਤੇ ਦੂਸਰੇ ਨੂੰ ਕਹੋ ਚਿੱਟਾ ਹੈ। ਜੀ ਔਰ ਉਹਦੇ 'ਚ ਸਗੋਂ ਡਿਪਲੋਮੈਟ ਦੀ ਇੱਕ ਡੈਫੀਨੇਸ਼ਨ ਕਹੀ ਜਾਂਦੀ ਹੈ ਔਰ ਉਹ ਡੈਫੀਨੇਸ਼ਨ ਹੈ ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ। ਜੀ ਜੀ ਇਫ ਹੀ ਸੇਜ਼ ਪਰਹੈਪਸ he means no, and if he says no he is a no diplomat। ਜੀ ਜੀ ਕਿ ਬਈ ਉਸਨੇ ਜੇ ਹਾਂ ਕਿਹਾ ਤਾਂ ਉਸ ਦਾ ਮਤਲਬ ਹੈ ਸ਼ਾਇਦ, ਜੀ। ਤੇ ਜੇ ਉਸਨੇ ਕਿਹਾ ਸ਼ਾਇਦ ਇਹਦਾ ਮਤਲਬ ਹੈ ਨਹੀਂ, ਤੇ ਜੇ ਉਹ ਕਹਿੰਦਾ ਨਹੀਂ ਉਹ ਡਿਪਲੋਮੈਟ ਹੋ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਨਾ ਕਹਿਣੀ ਨਹੀਂ ਹੁੰਦੀ ਕਦੇ। ਇਹੀ ਡਿਪਲੋਮੇਸੀ ਹੁੰਦੀ ਹੈ। ਸੋ ਇਹ ਜਿਹੜੇ ਪ੍ਰੈਜ਼ੀਡੈਂਟ ਜਾਂ ਪੋਲੀਟੀਸ਼ੀਅਨਸ ਜਾਂ ਇਹ ਜਿਹੜੀਆਂ ਸਟੇਟ ਵਿਜ਼ਿਟਸ ਹੁੰਦੀਆਂ ਨੇ ਇਹਦੇ 'ਚ ਕੋਈ ਸਟੇਟ ਟਾਕ ਨਹੀਂ ਹੁੰਦੀ। ਨਾ ਤਾਂ ਮਿਲਣ ਵੇ ਪਹਿਲਾਂ ਤਾਂ ਉਹਨਾਂ ਦੇ ਦੌਰਿਆਂ ਤੋਂ ਪਹਿਲਾਂ ਹੀ ਉਹਨਾਂ ਦੇ ਫਸਟ ਸੈਕਟਰੀ, ਦੂਜੇ ਤੀਜੇ ਕਿਸ ਕਿਸਮ ਦੇ ਉਹ ਸਾਰਾ ਦਾਇਰਾਕਾਰ ਕਰਦੇ ਨੇ। ਅੰਦਰ ਕੋਈ ਗੂਫਿੰਗ ਤਾਂ ਨਹੀਂ ਹੋ ਗਈ, ਕੋਈ ਗੜਬੜ ਤਾਂ ਨਹੀਂ ਹੋ ਗਈ। ਹੁਣ ਜਿਹੜੀ ਇੰਡੀਆ ਦੀ ਫੋਰਨ ਸੈਕਟਰੀ ਜਿਹਨੇ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਜਿਹਨੇ ਲੀਡ ਕੀਤਾ ਸਾਰਾ ਅਮਰੀਕਾ ਦੇ ਨਾਲ ਨੈਗੋਸ਼ੀਏਸ਼ਨ, ਸੁਜਾਤਾ ਸਿੰਘ ਜੀ, ਉਹਨੂੰ ਅੱਜ ਸੈਕ ਕਰ ਦਿੱਤਾ। ਉਹਦੀ ਅਜੇ ਕੁਛ ਮਹੀਨੇ ਰਹਿੰਦੇ ਸੀ ਉਹਦੇ ਟਰਮ ਔਰ ਉਹਨੂੰ ਉਹਨਾਂ ਨੇ ਕੱਢ ਦਿੱਤਾ ਸੈਕ ਕਰਕੇ। ਉਹਦੀ ਥਾਂ 'ਤੇ ਜੈ ਸ਼ੰਕਰ ਜਿਹੜਾ ਐਂਬੈਸਡਰ ਹੈ ਉਹਨੂੰ ਫਸਟ ਸੈਕਟਰੀ ਲਾਤਾ। ਹੁਣ ਅੱਜ ਸਾਰਾ ਮੀਡੀਆ ਇਸ ਚਰਚਾ ਦੇ ਵਿੱਚ ਹੈ ਵੀ ਕੀ ਹੋਇਆ, ਸੁਜਾਤਾ ਸਿੰਘ ਨੇ ਐਸਾ ਕੀ ਕਰ ਦਿੱਤਾ। ਸੋ ਮੈਨੂੰ ਵੀ 2-3 ਕੁਐਰੀਜ਼ ਆਈਆਂ ਕਿ ਜੀ ਫਿਰ ਕਈਆਂ ਨੂੰ ਮੈਂ ਪੁੱਛਿਆ ਜੀ ਤੁਸੀਂ ਕੀ ਸਮਝਦੇ ਹੋ। ਕਹਿੰਦਾ ਜੀ ਉੱਥੇ ਮੀਂਹ ਪੈਂਦਾ ਰਿਹਾ, ਇਹ ਛਤਰੀਆਂ ਦਾ ਹੀ ਪ੍ਰਬੰਧ ਜਿੱਥੇ ਓਬਾਮਾ ਸੀ ਉਹ ਵੀ ਭੇਜਦਾ ਰਿਹਾ, ਮਿਸ਼ਲ ਵੀ ਭੇਜਦੀ ਰਹੀ ਔਰ ਈਵਨ ਕੈਨੋਪੀ ਵੀ ਨਹੀਂ ਸੀ ਉੱਤੇ ਲਾਈ ਹੋਈ। ਛਤਰੀਆਂ ਜਿਹੜੀਆਂ ਨੇ ਨਹੀਂ ਓਬਾਮਾ ਦੀ ਘਰ ਵਾਲੀ ਨੇ ਤੇ ਸ਼ਾਇਦ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੇ ਇੱਕੋ ਹੀ ਛਤਰੀ ਸ਼ੇਅਰ ਕੀਤੀ। ਮੈਂ ਕਿਹਾ ਜੀ ਇਹ ਤਾਂ ਐਡਮਿਨਿਸਟ੍ਰੇਟਿਵ ਫੇਲਿਓਰ ਹੈ, ਇਹ ਗੂਫ ਤਾਂ ਨਹੀਂ ਹੈ। ਹੁਣ ਕੋਈ ਫਸਟ ਸੈਕਟਰੀ ਸੁਜਾਤਾ ਸਿੰਘ ਨੇ ਤਾਂ ਨਹੀਂ ਜਾ ਕੇ ਛਤਰੀਆਂ ਦੇਣੀਆਂ ਉਹਨਾਂ ਨੂੰ ਜਾਂ ਕੈਨੋਪੀ ਲਾਣੀ ਸੀ। ਸੋ ਕੀ ਹੋਇਆ। ਸੋ ਫਿਰ ਉਹ ਜਦੋਂ 2-3 ਨਾਲੋਂ ਮੈਨੂੰ ਕਹਿੰਦੇ ਤੁਸੀਂ ਕੀ ਸਮਝਦੇ ਕੀ ਹੋਇਆ, ਮੈਂ ਕਿਹਾ ਜੀ ਇਹ ਹੋਇਆ ਇਨਸਾਈਡ ਇਹ ਹੁੰਦਾ ਹੈ ਕਿ ਜਦੋਂ ਜਿਹੜੀ ਗੱਲ ਨੈਗੋਸ਼ੀਏਸ਼ਨ ਚੱਲ ਰਹੀ ਹੁੰਦੀ ਹੈ ਉਹਦੇ 'ਚ ਜਿਹੜਾ ਮੇਨ ਨਿਊਕਲੀਅਰ ਦਾ ਮੁੱਦਾ ਸੀ ਕਿ ਜੀ ਉਹਨਾਂ ਨੇ ਜਿਹੜਾ ਉਹ ਵਾਪਸ ਉਹਨੂੰ ਜਿਹੜਾ ਰੀਪ੍ਰੋਸੈਸਡ ਯੂਰੇਨੀਅਮ ਹੈ ਉਹ ਅਮਰੀਕਾ ਦੇਖਣਾ, ਥਰਡ ਪਾਰਟੀ ਦੇਖੇਗੀ। ਇੰਸ਼ੋਰੈਂਸ ਦੇ ਲਈ ਉਹ ਪੈਸੇ ਪਾਉਣਗੇ, ਇੱਧਰਲੇ ਪਾਉਣਗੇ, ਅਮਰੀਕਾ ਉਹਦੀ ਲਾਇਬਿਲਿਟੀ ਨਹੀਂ ਹੋਏਗੀ। ਮੈਂ ਕਿਹਾ ਇਸ ਸਾਰੇ ਪੀਰੀਅਡ ਦੇ ਵਿੱਚ ਇਹਨੂੰ ਕਿਤੇ ਨਾ ਕਿਤੇ ਐਸਾ ਹੋਇਆ ਕਿਉਂਕਿ ਸੁਜਾਤਾ ਸਿੰਘ ਥੋੜ੍ਹੀ ਟਫ ਸੀ। ਪਿਛਲੀ ਸਰਕਾਰ ਦੇ ਵੇਲੇ ਉਹਨਾਂ ਨੇ ਯੀਲਡ ਨਹੀਂ ਸੀ ਕੀਤਾ ਜੀ। ਐਤਕੀ ਵੀ ਸਮਝੌਤੇ ਤੱਕ ਪਹੁੰਚਣ ਸ਼ਾਇਦ ਉਹ ਯੀਲਡ ਨਾ ਕਰ ਰਹੀ ਹੋਏ। ਇਹ ਵੀ ਇੱਕ ਕਾਰਨ ਹੋ ਸਕਦਾ ਹੈ, ਕੋਈ ਹੋਰ ਵੀ ਨਹੀਂ ਤਾਂ ਇਹ ਇਸ ਕਿਸਮ ਦੀ ਇਨਸਲਟ
ਉਦੋਂ ਹੁਣ ਇੱਕ ਪਾਸੇ ਤੋਂ ਤੁਸੀਂ ਕਹਿ ਰਹੇ ਹੋ ਜੀ ਓਬਾਮਾ ਦੀ ਵਿਜ਼ਿਟ ਬਹੁਤ ਸਕਸੈਸਫੁਲ ਹੋਈ, ਪਰ ਜੇ ਬਹੁਤ ਸਕਸੈਸਫੁਲ ਹੋਈ ਤਾਂ ਤੁਸੀਂ ਆਪਣੀ ਫੋਰਨ ਸੈਕਟਰੀ ਨੂੰ ਕਿਉਂ ਸੈਕ ਕੀਤਾ, ਨੌਕਰੀਆਂ ਕੋ ਕੱਢਤਾ ਉਹਨੂੰ? ਉਹਨੇ ਵੀ ਹਾਲਾਂ ਕਿਹਾ ਜੀ ਮੈਂ ਰਿਟਾਇਰਮੈਂਟ ਪਹਿਲਾਂ। ਹੁਣ ਇਹਦੇ ਤੋਂ ਇਹ ਉਹਨੂੰ ਸੈਕ ਕਰਨਾ ਹੀ ਦੱਸਦਾ ਆਪਣੇ ਆਪ ਦੇ ਵਿੱਚ ਕਿ ਓਬਾਮਾ ਦੀ ਵਿਜ਼ਿਟ ਦਾ ਕੀ ਨਤੀਜਾ ਨਿਕਲਿਆ, ਪਹਿਲੀ ਗੱਲ ਜੀ। ਦੂਸਰੀ ਗੱਲ, ਜਦੋਂ ਕੋਈ ਵੀ ਦੂਸਰੇ ਮੁਲਕ ਦਾ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਿਸ ਮੁਲਕ ਦਾ ਜੋ ਵਿਜ਼ਿਟ ਕਰ ਰਿਹਾ, ਉਹਨਾਂ ਦੀ ਧਰਤੀ ਤੇ ਖਲੋ ਕੇ ਕੋਈ ਗੱਲ ਕਹਿੰਦਾ, ਹੁਣ ਔਰ ਇਹੀ ਹਾਲ ਕੈਨੇਡੀਅਨ ਵੇਲੇ ਵੀ ਹੋਇਆ ਸੀ, ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਹਾਰਪਰ ਪਿੱਛੇ ਗਿਆ, ਉੱਥੇ ਉਹ ਪੂਰਾ ਮੀਡੀਆ ਉਹਨਾਂ ਦਾ ਫੋਰਨ ਲੱਗੇ ਸੀ ਕਿ ਜੀ ਅਸੀਂ ਤਾਂ ਇਹਨਾਂ ਨੂੰ ਕਹਿ ਰਹੇ ਕਿ ਵੀ ਇਹ ਜਿਹੜਾ ਕੈਨੇਡਾ ਜਿਹੜੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਨੇ, ਪ੍ਰੋਸੈਸ਼ਨ ਕੱਢਦੇ ਨੇ, ਔਰ ਦੂਜਾ ਉਹ ਬੰਦ ਕਰੋ ਬੰਦ। ਉਹ ਢੰਗ ਜੇ ਨਾਲ ਉਹਨਾਂ ਨੂੰ ਕਹਿੰਦਾ ਰਿਹਾ ਡਿਪਲੋਮੈਟਿਕਲੀ ਕਿ ਦੇਖੋ ਅਸੀਂ ਬਿਲਕੁਲ ਵਾਇਲੈਂਸ ਨਹੀਂ ਉੱਥੋਂ ਹੋਣ ਦਿੰਦੇ, ਜਾਂ ਸਾਡਾ ਵੀ ਜਦੋਂ ਫਿਰ ਬਹੁਤ ਹੀ ਉਹਨੂੰ ਕਿਹਾ, ਉਹ ਹੈਦਰਾਬਾਦ ਬੰਗਲੌਰ ਜਾ ਕੇ ਉਹਨੇ ਕਿਹਾ ਕਿ ਜੀ ਤੁਹਾਡਾ ਇੱਥੇ ਸੰਵਿਧਾਨ ਹੋਰ ਹੋਏਗਾ, ਕੈਨੇਡਾ ਦੇ ਕਨਸਟੀਟਿਊਸ਼ਨ ਦੇ ਥੱਲੇ ਅਸੀਂ ਪੀਸਫੁਲੀ ਕਿਸੇ ਨੂੰ ਖਾਲਿਸਤਾਨ ਮੰਗਣ ਤੋਂ ਰੋਕ ਨਹੀਂ ਸਕਦੇ। ਸੋ ਹੀ ਸੈਟ ਦਾ ਰੈਕਡ ਸਟੇਟ। ਸੋ ਮੈਂ ਸਮਝਦਾ ਵੀ ਇਹੀ ਓਬਾਮਾ ਦੇ ਹਵਾਲੇ ਨਾਲ ਹੁਣ ਤੋਂ ਪਹਿਲਾਂ ਰਸ਼ੀਅਨ ਪ੍ਰਾਈਮ ਮਿਨਿਸਟਰ ਵੀ ਉੱਥੇ ਗਿਆ, ਚੀਨੀਆਂ ਦਾ ਵੀ ਆਇਆ, ਦੂਜਿਆਂ ਦਾ ਵੀ, ਹੋਰ ਕਿਸੇ ਨੇ ਕਿਉਂ ਨਾ ਕਿਹਾ ਉੱਥੇ ਖਲੋ ਕੇ ਕਿ ਜੀ ਆਰਟੀਕਲ 25 ਦੀ ਗੱਲ ਕਰੋ, ਤੁਸੀਂ ਤੁਹਾਡੇ ਹੀਰੋ ਰਹੇ ਨੇ, ਡਾਈਵਰਸਿਟੀ ਤੁਹਾਡੀ ਸਟਰੈਂਥ ਹੈ, ਜੇ ਟੁੱਟੋਗੇ ਤਾਂ ਡਿੱਗੋਗੇ। ਸੋ ਇਹਦਾ ਮਤਲਬ ਇਹ ਹੈ ਵੀ ਸਿੱਧੇ ਤੌਰ ਤੇ ਤਾਂ ਨਹੀਂ ਹੈ ਕਿ ਕੋਈ ਕ੍ਰੈਡਿਟ, ਪਰ ਇਹ ਵੀ ਗੱਲ ਇੱਕ ਫੈਕਟ ਹੈ ਕਿ ਓਬਾਮਾ ਦੀ ਵਿਜ਼ਿਟ ਦੇ ਦੌਰਾਨ ਇਹ ਮਸਲੇ ਚੁੱਕੋ, ਆਰਟੀਕਲ 25B ਦਾ ਚੁੱਕੋ, ਧਾਰਮਿਕ ਆਜ਼ਾਦੀ ਦੀ ਗੱਲ ਕਰੋ। ਹੋਰ ਕਿਹੜੇ ਗਰੁੱਪਾਂ ਨੇ ਕਿਹਾ? ਕੋਈ ਮੁਸਲਮਾਨਾਂ ਨੇ ਲੌਬੀ ਕੀਤੀ, ਕੋਈ ਈਸਾਈਆਂ ਨੇ ਕੀਤੀ, ਮੈਂ ਤਾਂ ਨਹੀਂ ਦੇਖਿਆ ਹੈ ਕਿਤੇ। ਹਾਲਾਂ ਸਿੱਖਾਂ ਨੇ ਫੁੱਲ ਫਲੈਜਡ ਜਿਹੜਾ ਇਕੱਲਾ ਲੌਬੀ ਨਹੀਂ ਕੀਤੀ। ਜਦੋਂ ਅਜੇ ਓਬਾਮਾ ਉੱਥੇ ਦਿੱਲੀ ਦੇ ਵਿੱਚ ਚੀਫ ਗੈਸਟ ਬਣਿਆ ਸੀ, ਪੰਜਾਬ ਦੇ ਵਿੱਚ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ, ਘੱਟੋ ਘੱਟ 2 ਦਰਜਨ ਥਾਵਾਂ ਦੇ ਉੱਤੇ ਪ੍ਰੋਟੈਸਟ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਤਾਂ ਨਹੀਂ ਹੈ ਕਿ ਵੀ ਉਹ ਡਾਇਰੈਕਟ ਕੋਈ ਇੰਪੈਕਟ ਹੁੰਦਾ। ਤੁਸੀਂ ਉਹਨਾਂ ਸਰਕਮਸਟਾਂਸਿਸ ਨੂੰ ਦੇਖਦੇ ਹੋ ਕਿ ਉਹਨਾਂ 'ਚੋਂ ਤੁਸੀਂ ਕੀ ਪੋਜ਼ੀਟਿਵ ਕੱਢਿਆ। ਸੋ ਮੈਂ ਸਮਝਦਾ ਕਿ ਵੀ ਇਹਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਜੀ ਇਹ ਉਹਦਾ ਡਾਇਰੈਕਟ ਇਫੈਕਟ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਸਿੱਖ ਫੈਕਟਰ ਨੇ ਆਪਣਾ ਰੋਲ ਅਦਾ ਕੀਤਾ ਔਰ ਇਹ ਇਵੇਂ ਹੀ ਹੁੰਦਾ, ਨਜ਼ਰ ਨਹੀਂ ਆ ਰਿਹਾ ਹੁੰਦਾ। ਹੁਣ ਅੱਜ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਜੀ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਤੋਂ ਜਿਹੜਾ ਸਿੱਖਾਂ ਨੇ 80% ਦੀ ਕੁਰਬਾਨੀਆਂ ਕੀਤੀਆਂ, ਫਾਂਸੀਆਂ ਤੇ ਚੜ੍ਹੇ, ਜੇਲ੍ਹਾਂ 'ਚ ਗਏ, ਕਾਲੇ ਪਾਣੀ ਗਏ, ਪਰ ਜਦੋਂ ਇਹ ਹੋ ਰਿਹਾ ਸੀ ਉਦੋਂ ਤਾਂ ਨਜ਼ਰ ਨਹੀਂ ਸੀ ਆਉਂਦਾ। ਉਦੋਂ ਤਾਂ ਬਹੁਤ ਸਾਰਿਆਂ ਨੂੰ ਗੈਰ ਸਿੱਖ ਅਕਾਲ ਤਖਤ ਤੋਂ ਹੀ, ਭਾਵੇਂ ਉਹ ਬਜਬਜ ਕਾਟ ਦੇ ਕੰਢੇ ਤੇ ਕਾਮਾਗਾਟਾ ਮਾਰੂ ਵਾਲੇ ਸੀ, ਜਾਂ ਬੱਬਰ ਅਕਾਲੀ ਸੀ, ਜਾਂ ਜੇ ਊਧਮ ਸਿੰਘ ਨੇ ਕੀਤਾ ਤੇ ਐਕਟ ਆਫ ਏ ਮੈਡਮੈਨ ਗਾਂਧੀ ਨੇ ਕਿਹਾ ਸੀ। ਸੋ ਉਦੋਂ ਨਹੀਂ ਲੱਗ ਰਿਹਾ ਹੁੰਦਾ ਕਿ ਵੀ ਤੁਹਾਡੇ ਕੀ ਇੰਪੈਕਟ ਨੇ। ਕੱਲ੍ਹ ਨੂੰ ਜਦੋਂ ਕਦੇ 30 ਸਾਲ ਬਾਅਦ ਕੋਈ ਡਾਕੂਮੈਂਟ ਡੀਕਲਾਸੀਫਾਈ ਹੋਣਗੇ ਅਮਰੀਕਾ ਦੇ ਵਿੱਚ, ਜੀ ਉਹਨਾਂ 'ਚੋਂ ਤੁਹਾਨੂੰ ਕੋਈ ਨਾ ਕੋਈ ਸਬੂਤ ਮਿਲ ਪਏਗਾ ਕਿ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਅੰਦਰ ਕਿਵੇਂ 2 ਰਾਵਾਂ ਸੀ ਕਿ ਭਾਈ ਉੱਥੇ ਤਾਂ ਧਰਮ ਪਰਿਵਰਤਨ ਕਰ ਰਹੇ ਨੇ ਔਰ ਉੱਥੇ ਜਿਹੜਾ ਹੈ ਉਹ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਔਰ ਸਿੱਖ ਜਿਹੜੇ ਨੇ ਉਹ ਤੁਹਾਨੂੰ ਪਟੀਸ਼ਨ ਕਰ ਰਹੇ ਨੇ, ਤੁਸੀਂ ਉੱਥੇ ਜਾ ਕੇ ਕੀ ਕਹੋਗੇ? ਸੋ ਇਹ ਗੱਲਾਂ ਹੁਣ ਸਾਹਮਣੇ ਆਇਆ ਵੀ 30 ਸਾਲ ਪਹਿਲਾਂ 18 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਜਿਹੜਾ ਨਗਰ ਕੀਰਤਨ ਸੀ ਲੰਡਨ 'ਚ, ਉਹ ਇੰਡੀਅਨ ਗਵਰਨਮੈਂਟ ਦੇ ਕਹਿਣ ਤੇ ਥਾਚਰ ਨੇ ਰੋਕਿਆ ਸੀ ਕਿ ਜੀ ਸਿੱਖ ਆਪਣਾ ਝੰਡਾ ਚਲਾ ਦੇਣਗੇ ਜੀ। ਹਾਲਾਂਕਿ ਉਦੋਂ ਉਹਨਾਂ ਨੇ ਰੀਜ਼ਨ ਇਹੀ ਦਿੱਤਾ ਹੋਏਗਾ ਕਿ ਜੀ ਇੱਥੇ ਬਿਟਰਨੈਸ ਹੈ, ਕੋਈ ਲਾ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਨਾ ਹੋਏ, ਲੇਕਿਨ ਫੀਅਰ ਇਹ ਸੀ ਕਿ ਝੰਡਾ ਨਾ ਚਲਾ ਦੇਣ। ਸੋ 30 ਸਾਲ ਬਾਅਦ ਵਾਪਸ ਆਇਆ। ਸੋ ਮੈਂ ਸਮਝਦਾ ਹਾਂ ਵੀ ਓਬਾਮਾ ਦਾ ਪਬਲਿਕਲੀ ਜਿਹੜਾ ਰੈਪਰੀਮਾਂਡ ਹੈ ਇੰਡੀਅਨ ਸੁਸਾਇਟੀ ਨੂੰ ਔਰ ਪਰਟੀਕੁਲਰਲੀ ਮੋਦੀ ਗਵਰਨਮੈਂਟ ਨੂੰ ਕਿ ਭਾਈ ਤੁਸੀਂ ਧਾਰਮਿਕ ਆਜ਼ਾਦੀ ਦੀ ਗੱਲ ਜਿਹੜੀ ਹੈ ਉਸ ਦੇ ਵਿੱਚ ਨਾ ਦਖਲ ਅੰਦਾਜ਼ੀ ਕਰੋ, ਇਹ ਤੁਹਾਡਾ ਸੰਵਿਧਾਨ ਹੀ ਇਹ ਹੱਕ ਦਿੰਦਾ। ਸੋ ਮੈਂ ਸਮਝਦਾ ਹਾਂ ਵੀ ਇਸ ਨੂੰ ਲੈਟ ਦਾ ਕ੍ਰੈਡਿਟ ਬੀ ਗਿਵਨ ਵੇਅਰ ਇਟ ਇਜ਼ ਡਿਊ ਔਰ ਉਹਦੇ 'ਚ ਅਸੀਂ ਜਿਨ੍ਹਾਂ ਨੇ ਐਫਰਟ ਕੀਤਾ, ਇੱਥੋਂ ਪੈਟੀਸ਼ਨ ਕੈਂਪੇਨ ਹੋਇਆ, ਉੱਥੇ ਕਾਲਾ ਦਿਨ ਮਨਾਇਆ ਗਿਆ, ਜਿਨ੍ਹਾਂ ਦੇ ਕੋਈ ਆਰਟੀਕਲ ਨੇ ਜਾਂ ਕੋਈ ਦੂਸਰੀਆਂ ਕਾਰਵਾਈਆਂ ਜਿਹੜੀਆਂ ਨੇ ਮੈਮੋਰੈਂਡਮਸ ਦੂਸਰੇ ਤੀਸਰੇ ਦਿੱਤੇ ਜਾਂਦੇ ਨੇ, ਇਹਨਾਂ ਸਭ ਦਾ ਹੀ ਇੰਪੈਕਟ ਹੁੰਦਾ ਕਿ ਇਹਨਾਂ ਨੂੰ ਇਹ ਪਤਾ ਹੈ ਕਿ ਵੀ ਸਭ ਅੱਛਾ ਨਹੀਂ ਹੈ ਔਰ ਇਹੀ ਗੱਲ ਉਹਨੇ ਉੱਥੇ ਕਹੀ ਹੈ ਕਿ ਸਭ ਅੱਛਾ ਨਹੀਂ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।